ਵੀਅਰਸ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੇ ਸੱਚ ਵਿੱਚ। ਜੀ ਡਾਕਟਰ ਸਾਹਿਬ, ਸਾਡੀ ਪਹਿਲੀ ਈਮੇਲ ਆਈ ਹੈ ਪਵਨਦੀਪ ਸਿੰਘ ਜੀ ਦੀ। ਇਹ ਲਿਖਦੇ ਹਨ, ਡਾਕਟਰ ਸਾਹਿਬ ਤੇ ਭੈਣ ਨੀਲਮ ਕੌਰ ਜੀ, ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਤੁਸੀਂ ਅਕਸਰ ਆਖਦੇ ਹੋ ਕਿ ਪੰਜਾਬ ਵਿਚਲੀਆਂ ਪੰਥਕ ਧਿਰਾਂ ਨੂੰ ਇਕਜੁੱਟ ਹੋ ਕੇ ਬਾਦਲ ਦਲ ਦੇ ਖਿਲਾਫ ਹੋਣਾ ਚਾਹੀਦਾ ਹੈ ਅਤੇ ਸਾਰੀਆਂ ਧਿਰਾਂ ਨੂੰ ਇਕਜੁੱਟ ਕਰਨ ਵਿੱਚ ਸਭ ਤੋਂ ਅਹਿਮ ਰੋਲ ਉਸ ਦੇ ਵਰਕਰ ਹੀ ਨਿਭਾ ਸਕਦੇ ਹਨ। ਪਰ ਮੈਂ ਅੱਜ ਤੱਕ ਜਿਨ੍ਹਾਂ ਨੂੰ ਮਿਲਿਆ ਹਾਂ, ਕੋਈ ਕੁਝ ਕਾਰਨ ਦੱਸਦਾ ਹੈ ਇਕੱਠੇ ਨਾ ਹੋਣ ਦੇ ਤੇ ਕੋਈ ਕੁਝ। ਮੈਨੂੰ ਇਹ ਲੱਗਦਾ ਹੈ ਕਿ ਤੁਸੀਂ ਇਹ ਯੋਗਤਾ ਰੱਖਦੇ ਹੋ ਕਿ ਸਭ ਨੂੰ ਇਕੱਠੇ ਕਰ ਸਕੋ। ਇੰਜ ਕਿਉਂ ਨਹੀਂ ਹੁੰਦਾ ਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਮਾਨ ਸਾਹਿਬ, ਦਲ ਖਾਲਸਾ ਦੇ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਅਤੇ ਅਕਾਲੀ ਦਲ ਦੇ ਪੰਜ ਪ੍ਰਧਾਨੀ ਦੇ ਐਕਟਿੰਗ ਪ੍ਰਧਾਨ ਹਰਪਾਲ ਸਿੰਘ ਚੀਮਾ ਜੀ ਨੂੰ ਇਕੱਠੇ ਸੱਦ ਕੇ ਮੀਟਿੰਗ ਕਰੋ ਤੇ ਦੱਸੋ, ਜਿਵੇਂ ਤੁਸੀਂ ਅਕਸਰ ਕਹਿੰਦੇ ਹੋ ਕਿ ਝੰਡੇ ਵੱਖ-ਵੱਖ ਰੱਖੋ ਆਪਣੀ ਪਾਰਟੀ ਦੇ, ਪਰ ਜਿਸ ਇਲਾਕੇ ਵਿੱਚ ਜਿਸ ਦਾ ਬੋਲਬਾਲਾ ਹੈ ਉਹ ਉੱਥੋਂ ਜ਼ੋਰ ਲਾਉਣ। ਅੱਗੇ ਇਲੈਕਸ਼ਨ ਆ ਰਹੇ ਨੇ, ਜੇ ਹੁਣ ਵੀ ਅਸੀਂ ਨਾ ਸਮਝੇ ਤਾਂ ਕੌਮ ਨੂੰ ਫਿਰ ਤੋਂ ਉਹੀ ਭੁਗਤਣਾ ਪਵੇਗਾ ਜੋ ਹੁਣ ਉਹ ਬਾਦਲ ਨੂੰ ਆਪਣੇ ਸਿਰ ਤੇ ਬਿਠਾ ਕੇ ਭੁਗਤ ਰਹੇ ਹਨ। ਮੈਨੂੰ ਇੰਜ ਲੱਗਦਾ ਹੈ ਕਿ ਸਭ ਪੰਥਕ ਧਿਰਾਂ ਦਾ ਨਿਸ਼ਾਨਾ ਤਾਂ ਇੱਕ ਹੈ, ਕੌਮ ਦੀ ਆਜ਼ਾਦੀ, ਪਰ ਫਿਰ ਵੀ ਅਸੀਂ ਹਰ ਵਾਰ ਏਕਤਾ ਕਾਰਨ ਵਿੱਚ ਨਾਕਾਮ ਹੁੰਦੇ ਹਾਂ, ਕਿਉਂਕਿ ਹਰ ਇੱਕ ਪਾਰਟੀ ਮੈਂਬਰ ਆਪਣੀ ਪਾਰਟੀ ਤੱਕ ਹੀ ਸੀਮਿਤ ਰਹਿੰਦਾ ਹੈ। ਉਹ ਇਹ ਨਹੀਂ ਸੋਚਦੇ ਕਿ ਪੰਥ ਪਹਿਲਾਂ ਹੈ ਫਿਰ ਪਾਰਟੀ। ਲਿਖਦਿਆਂ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ। ਵੀਰ ਪਵਨਦੀਪ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਲਿਖਿਆ ਔਰ ਉਹਨਾਂ ਨੇ ਇੱਕ ਪੰਥ ਪਿਆਰ ਦਾ ਪ੍ਰਗਟਾਵਾ ਕੀਤਾ, ਜਿਹੜਾ ਕਿ ਸਾਰੇ ਹੀ ਵੀਰ ਭੈਣਾਂ ਦੁਨੀਆ ਭਰ 'ਚ ਜਿਹੜੇ ਪੰਜਾਬ ਵੱਲ ਨਿਗਾਹ ਟਿਕਾ ਕੇ ਬੈਠੇ ਨੇ ਜੀ, 2014 ਦੀਆਂ ਪਾਰਲੀਮੈਂਟ ਚੋਣਾਂ ਵੱਲ ਵੀ ਉਹਨਾਂ ਦੀ ਨਜ਼ਰ ਹੈ, ਤੇ ਉਹ ਇਹ ਮਹਿਸੂਸ ਕਰਦੇ ਨੇ ਵੀ ਘੱਟੋ ਘੱਟ ਸਾਡਾ ਆਪਣਾ ਪੰਥਕ ਧਿਰਾਂ ਦਾ ਇੱਕ ਫਰੰਟ ਹੋਏਗਾ, ਤੇ ਉਹ ਸਿੱਖ ਜਿਹੜੇ ਇਹ ਅਖੌਤੀ ਰਾਸ਼ਟਰਵਾਦੀ ਪਾਰਟੀਆਂ ਜਿਨ੍ਹਾਂ ਦੇ ਵਿੱਚ ਕਾਂਗਰਸ, ਬੀਜੇਪੀ ਔਰ ਹੁਣ ਤੀਸਰੀ ਆਮ ਆਦਮੀ ਪਾਰਟੀ ਵੀ ਆਪਣੀਆਂ ਜੜ੍ਹਾਂ ਲਾ ਰਹੀ ਹੈ ਜੀ, ਇਹਨਾਂ ਤੋਂ ਹਟਵਾ ਆਪਣੇ ਪੰਥਕ ਏਜੰਡੇ ਵਾਲਿਆਂ ਨੂੰ ਸਪੋਰਟ ਕਰ ਸਕਣਗੇ। ਤੇ ਜੇ ਇਹ ਨਹੀਂ ਕਰਨਗੇ ਤੇ ਆਪ ਤਾਂ ਖੁਆਰੀ ਉੱਥੇ ਹੋਏਗੀ ਇਹਨਾਂ ਦੀ। ਜਿਹੜੀਆਂ ਪੰਥਕ ਧਿਰਾਂ ਨਾਲ ਸੰਬੰਧਿਤ ਵੋਟਰ ਵੀ ਨੇ ਉਹ ਵੀ ਕੋਈ ਕਿਸੇ ਦੇ ਖਾਤੇ 'ਚ ਪਏਗਾ, ਕੋਈ ਕਿਸੇ ਦੇ ਖਾਤੇ 'ਚ ਪਏਗਾ, ਔਰ ਲਗਾਤਾਰਤਾ ਨਾਲ ਜਿਹੜਾ ਪੰਥ ਪ੍ਰਸਤ ਵੀਰਾਂ ਭੈਣਾਂ ਦਾ ਵੋਟ ਬੈਂਕ ਹੈ ਉਹ ਸੁੰਗੜਦਾ ਜਾ ਰਿਹਾ, ਕਿਉਂਕਿ ਇਹ ਤਰ੍ਹਾਂ ਜ਼ਿੰਮੇਵਾਰੀ ਤੋਂ ਕੰਮ ਨਹੀਂ ਲੈ ਰਹੀਆਂ। ਉਹਨਾਂ ਨੇ ਬਿਲਕੁਲ ਠੀਕ ਕਿਹਾ ਵੀ ਇੱਕ ਸਾਡਾ ਨਿਸ਼ਾਨਾ ਹੈ, ਝੰਡੇ ਅੱਡ ਅੱਡ ਰੱਖੋ, ਕਿਉਂਕਿ ਸਾਡਾ ਹਮੇਸ਼ਾ ਹੀ ਆਰਗੂਮੈਂਟ ਇਹ ਰਿਹਾ ਕਿ ਭਾਈ ਜਿਵੇਂ ਸਿੱਖ ਮਿਸਲਾਂ ਦਾ ਸੀ, ਮਿਸਲ ਆਪਣੇ ਝੰਡੇ ਸੀ ਉਹਨਾਂ ਦੇ, ਪਰ ਸਰਬੱਤ ਖਾਲਸਾ ਪੰਥਕ ਨਿਸ਼ਾਨਾ ਇੱਕ ਸੀ ਜੀ। ਉਹਨਾਂ ਨੇ ਸੁਝਾਅ ਦਿੱਤਾ ਹੈ ਕਿ ਵੀ ਜੀ ਅਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਦਲ ਖਾਲਸਾ ਔਰ ਪੰਚ ਪ੍ਰਧਾਨੀ ਦੇ ਪ੍ਰੈਜ਼ੀਡੈਂਟਸ ਨੂੰ ਸੱਦੀਏ। ਉਹਨਾਂ 'ਚੋਂ 3 ਚੋਂ 2 ਤਾਂ ਵੈਸੇ ਉਹਨਾਂ ਨੂੰ ਅਮਰੀਕਾ ਦਾ ਵੀਜ਼ਾ ਹੀ ਨਹੀਂ ਹੈ ਜਾਂ ਉਹਨਾਂ ਨੂੰ ਉਹ ਇੱਥੇ ਆ ਨਹੀਂ ਸਕਦੇ, ਪਰ ਮੈਂ ਸਮਝਦਾ ਵੀ ਕੋਈ ਚਲੋ ਇਹਨਾਂ ਦਾ ਵੀਰ ਪਵਨਦੀਪ ਸਿੰਘ ਨੇ ਸਾਡੇ 'ਤੇ ਵਿਸ਼ਵਾਸ ਜਤਾਇਆ, ਪਰ ਮੈਂ ਨਹੀਂ ਸਮਝਦਾ ਵੀ ਉਹ ਕੋਈ ਬੱਚੇ ਨੇ ਜਾਂ ਨਿਆਣੇ ਨੇ ਜਿਨ੍ਹਾਂ ਨੂੰ ਕਿ ਹੁਣ ਕਿਸੇ ਇਸ ਕਿਸਮ ਦੀ ਲੋੜ ਹੈ ਸਮਝਾਉਣ ਦੀ ਜਾਂ ਕਹਿਣ ਦੀ। ਜੀ ਜੀ, ਅਸੀਂ ਤਾਂ ਇਹੀ ਸਮਝਦੇ ਹਾਂ ਵੀ ਪਾਰਟੀ ਵਰਕਰਸ ਜਾਂ ਜਿਹੜੇ ਆਰਥਿਕ ਤੌਰ 'ਤੇ ਮਦਦ ਕਰਨ ਵਾਲੇ ਵੀਰ ਭੈਣਾਂ ਨੇ, ਜੇ ਉਹ ਉਹਨਾਂ ਦੇ ਇਹ ਕੰਨਾਂ 'ਚ ਗੱਲ ਪਾਉਣ ਕਿ ਇਸ ਤਰ੍ਹਾਂ ਤੁਸੀਂ ਬਾਹਰਲੇ ਸਿੱਖਾਂ ਦੇ ਦੁਆਲੇ, ਇੱਕ ਪਾਸੇ ਤਾਂ ਏਜੰਸੀਆਂ ਹੋਈਆਂ ਨੇ, ਦੂਸਰੇ ਪਾਸੇ ਬਾਦਲ ਵਰਗਾ ਬੰਦਾ ਉੱਥੇ ਪ੍ਰਵਾਸੀ ਪੰਜਾਬੀਆਂ ਦੇ ਸੰਮੇਲਨ 'ਚ ਕਹਿੰਦਾ ਕਿ ਜੀ ਇਹਨਾਂ ਦੀ ਹਮਾਇਤ ਨਾ ਕਰੋ ਜੀ, ਤੇ ਔਰ ਉਹ ਇਹ ਕਹਿੰਦਾ ਵੀ ਤੁਸੀਂ ਜੇ ਕਰਦੇ ਹੋ ਪੰਜਾਬ 'ਚ ਤੇ ਅਮਨ ਚੈਨ ਨਹੀਂ ਰਹਿਣਾ ਜੀ, ਵਿਕਾਸ ਨਹੀਂ ਹੋਣਾ। ਸੋ ਇੱਕ ਪਾਸੇ ਇੰਨੇ ਦੁਸ਼ਮਣ ਨੇ ਤੇ ਜਿਹੜੀਆਂ ਧਿਰਾਂ ਨੇ ਉਹ ਆਪਸ ਦੇ ਵਿੱਚ ਜਿਹੜਾ ਭਰਾਵਾਂ ਦੇ ਨਾਲ ਬਹਿਣ ਨੂੰ ਤਿਆਰ ਨਹੀਂ ਜਾਂ ਕੋਈ ਫਰਦਰ ਕਰਨ ਦਾ ਨਹੀਂ ਹੈ। ਤੇ ਜੇ ਫਿਰ ਇੰਨਾ ਕੀ ਆਪੋ ਆਪਣਾ ਏਜੰਡਾ ਤਾਂ ਫਿਰ ਠੀਕ ਹੈ, ਜੇ ਗੁਰੂ ਨੂੰ ਇਵੇਂ ਹੀ ਪਾਉਂਦਾ ਵੀ ਇਹਨਾਂ ਨੇ ਖੁਆਰ ਹੋਣਾ ਹੈ, ਬਾਕੀਆਂ ਨੂੰ ਖੁਆਰ ਕਰਨਾ, ਸਿੱਖ ਤਾਂ ਨਿਕਲ ਆਉਣਗੇ, ਕੋਈ ਹੋਰ ਆ ਜਾਣਗੇ ਜਿਹੜੇ ਪੰਥ ਨੂੰ ਅਗਵਾਈ ਦੇਣਗੇ। ਪਰ ਮੈਂ ਸਮਝਦਾ ਵੀ ਸਾਡਾ ਰੋਲ ਇੰਨਾ ਕੀ ਹੈ ਜੋ ਅਸੀਂ ਕਰ ਸਕਦੇ ਹਾਂ ਕਿ ਭਾਈ ਵਰਡ ਸਪਰੈਡ ਕਰੀਏ ਹੋਰ ਵੀ, ਕਿਉਂਕਿ ਮੈਂ ਸ਼ਾਇਦ ਕਈਆਂ ਨੂੰ ਲੱਗੇਗਾ ਵੀ ਮੈਂ ਫਰਸਟ੍ਰੇਸ਼ਨ ਦੇ ਰਿਹਾ ਜੀ, ਪਰ ਟੋਰਾਂਟੋ ਤੋਂ ਵੀ ਇੱਕ ਵੀਰ ਨੇ ਜਿਹੜੇ ਲਗਾਤਾਰਤਾ ਨਾਲ ਕਈ ਦਿਨਾਂ ਤੋਂ ਮੇਰੇ ਨਾਲ ਸੰਪਰਕ ਸੀ, ਉਹ ਵੀ ਵਿਚਾਰਿਆਂ ਨੇ ਗਿਵ ਅਪ ਕਰ ਦਿੱਤਾ। ਉਹਨਾਂ ਨੇ ਕੋਈ ਟੋਰਾਂਟੋ 'ਚ ਵੀ ਮੀਟਿੰਗ ਸੱਦੀ ਸੀ, ਉੱਥੇ ਉਹਨਾਂ ਨੇ ਕਿਹਾ ਜੀ ਹਰ ਇੱਕ ਦੀ ਭਾਂਤ ਦੀ ਬੋਲੀ ਹੈ, ਪਰ ਅਸੀਂ ਫਿਰ ਵੀ ਸਮਝਦੇ ਹਾਂ ਵੀ ਡਿਪਲੋਮੇਸੀ ਦੇ ਵਿੱਚ ਕੋਈ ਚਾਂਸ ਲਾਸਟ ਚਾਂਸ ਨਹੀਂ ਹੁੰਦਾ। ਅਸੀਂ ਆਪਣਾ ਯਤਨ ਕਰ ਰਹੇ ਹਾਂ ਜੋ ਵੀ ਸਾਡੇ ਸਾਧਨ ਨੇ, ਪਰ ਕੁੱਲ ਮਿਲਾ ਕੇ ਇਹ ਜ਼ਿੰਮੇਵਾਰ ਧਿਰਾਂ ਨੇ ਔਰ ਇਹਨਾਂ ਨੂੰ ਖੁਦ ਹੀ ਦੇਖਣਾ ਚਾਹੀਦਾ ਕਿ ਅਲਟੀਮੇਟਲੀ ਨਾ ਇਹਨਾਂ ਦੀ ਸਰਵਾਈਵਲ ਹੋਣੀ ਹੈ ਫਿਰ, ਤੇ ਪੰਥਕ ਏਜੰਡੇ ਦਾ ਤਾਂ ਜੋ ਬਣ ਰਿਹਾ ਉਹ ਉਸ ਤੋਂ ਵੀ ਹੋਰ ਵਸਟ ਹੋਏਗਾ ਜੀ। ਪਰ ਬਹੁਤ ਬਹੁਤ ਧੰਨਵਾਦ
ਵੀਰ ਪਵਨਦੀਪ ਸਿੰਘ ਜੀ ਸਾਡੀ ਅਗਲੀ ਈਮੇਲ ਵਿਸਕਾਂਸਨ ਤੋਂ ਵੀਰ ਹਰਪ੍ਰੀਤ ਸਿੰਘ ਆਇਰਲੈਂਡ ਦੀ ਹੈ। ਇਹ ਲਿਖਦੇ ਹਨ ਡਾਕਟਰ ਅਮਰਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤੇ ਆਪ ਜੀ ਨੂੰ ਤੇ ਟੀਵੀ 84 ਦੀ ਸਮੁੱਚੀ ਟੀਮ ਨੂੰ ਮੇਰੇ ਵੱਲੋਂ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ। ਰੱਬ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਆਪ ਇਸੇ ਤਰ੍ਹਾਂ ਕੌਮ ਦੀ ਸੇਵਾ ਕਰਦੇ ਰਹੋ। ਹੁਣ ਮੈਂ ਆਪਣੇ ਅੱਜ ਦੇ ਵਿਸ਼ੇ ਵੱਲ ਆਉਂਦਾ ਹਾਂ। ਡਾਕਟਰ ਸਾਹਿਬ, ਜਦੋਂ ਤੋਂ ਨਵੇਂ ਸਾਲ ਵਿੱਚ ਸੱਚੋ ਸੱਚ ਸ਼ੁਰੂ ਹੋਇਆ ਹੈ, ਉਦੋਂ ਤੋਂ ਬਸ ਸਭ ਨੂੰ ਕੇਜਰੀਵਾਲ ਦਾ ਰੰਗ ਚੜਿਆ ਹੋਇਆ ਹੈ। ਡਾਕਟਰ ਸਾਹਿਬ, ਮੈਂ ਆਪ ਜੀ ਦੇ ਵਿਚਾਰਾਂ ਨਾਲ ਬਿਲਕੁਲ ਸਹਿਮਤ ਹਾਂ ਕਿ ਇਹ ਪਾਰਟੀ ਹਿੰਦੂਤਵ ਦੀ ਸੀ ਟੀਮ ਹੋਵੇਗੀ। ਡਾਕਟਰ ਸਾਹਿਬ, ਮੈਨੂੰ ਤੇ ਸਮਝ ਨਹੀਂ ਆਉਂਦੀ ਕਿ ਖਾਲਿਸਤਾਨ ਤੇ ਕੇਜਰੀਵਾਲ ਦਾ ਭਲਾ ਕੀ ਮੇਲ ਹੋਇਆ। ਆਮ ਆਦਮੀ ਦਾ ਬੜਾ ਸਿੱਧਾ ਜਿਹਾ ਨਾਰਾ ਹੈ ਕਿ ਭਾਰਤ ਮਾਤਾ ਕੀ ਜੈ। ਹੁਣ ਕੋਈ ਪੁੱਛਣ ਵਾਲਾ ਹੋਵੇ ਕਿ ਭਲੇ ਲੋਕੋ, ਜਾਂ ਤਾਂ ਖਾਲਿਸਤਾਨ ਜਿੰਦਾਬਾਦ ਕਹਿ ਲਓ ਜਾਂ ਫਿਰ ਭਾਰਤ ਮਾਤਾ ਕੀ ਜੈ ਕਹਿ ਲਓ। ਐਦਾਂ ਦੋ ਬੇੜੀਆਂ 'ਚ ਪੈਰ ਰੱਖੋਗੇ ਤਾਂ ਡੁੱਬੋਗੇ ਹੀ। ਡਾਕਟਰ ਸਾਹਿਬ ਜੀ, ਮੈਂ ਕੇਜਰੀਵਾਲ ਦੀ ਪਾਰਟੀ 'ਚ ਸ਼ਾਮਲ ਹੋਣਾ ਲੋਚਦੇ ਜਾਂ ਹੋ ਚੁੱਕੇ ਪੰਥ ਦਰਦੀ ਵੀਰਾਂ ਨੂੰ ਇਹ ਪੁੱਛਣਾ ਚਾਹਨਾ ਹਾਂ ਕਿ ਕੇਜਰੀਵਾਲ ਤੁਹਾਨੂੰ ਆਜ਼ਾਦ ਸਿੱਖ ਰਾਜ ਦੇ ਦੇਵੇਗਾ ਕਿ ਨਹੀਂ? ਕੀ ਉਹ ਸੰਤਾਂ ਨੂੰ ਅੱਤਵਾਦੀ ਨਹੀਂ ਕਹੇਗਾ? ਕੀ ਉਹ ਪੰਜਾਬ 'ਚ ਝੂਠੇ ਮੁਕਾਬਲਿਆਂ ਵਿੱਚ ਮਾਰੇ ਗਏ ਸਾਡੇ ਵੀਰਾਂ ਨੂੰ ਬੇਕਸੂਰ ਕਹੇਗਾ? ਕੀ ਉਹ ਸਿੱਖ ਅੱਤਵਾਦੀ ਦੀ ਜਗ੍ਹਾ ਤੇ ਸਿੱਖ ਖਾੜਕੂ ਸ਼ਬਦ ਵਰਤੇਗਾ? ਡਾਕਟਰ ਸਾਹਿਬ, ਕਿ ਅੱਜ ਸਿੱਖ ਇੰਨੇ ਨਿਰਾਸ਼ ਹੋ ਗਏ ਹਨ ਕਿ ਹੁਣ ਉਹਨਾਂ ਨੂੰ ਆਪਣੇ ਸਿਧਾਂਤ ਤੇ ਦੂਜੇ ਦੇ ਸਿਧਾਂਤ 'ਚ ਫਰਕ ਕਰਨਾ ਹੀ ਭੁੱਲ ਗਿਆ ਹੈ। ਡਾਕਟਰ ਸਾਹਿਬ, ਇਹਨਾਂ ਕਮਜ਼ੋਰੀਆਂ ਕਰਕੇ ਹੀ ਸਾਡੇ ਵਰਗੇ ਨੌਜਵਾਨਾਂ ਨੂੰ ਵੀ ਕੋਈ ਇੱਕ ਰਾਹ ਨਹੀਂ ਮਿਲਦਾ। ਪਹਿਲਾਂ ਤੇ ਇਹੀ ਲੋਕ ਸਾਡੇ ਤੋਂ ਖਾਲਿਸਤਾਨ ਦੇ ਨਾਅਰੇ ਮਰਵਾਉਂਦੇ ਹਨ ਤੇ ਫਿਰ ਜਦੋਂ ਇਹਨਾਂ ਦਾ ਹੌਸਲਾ ਥਿੜਕ ਜਾਂਦਾ ਹੈ ਤਾਂ ਇਹਨਾਂ ਨੂੰ ਭਾਰਤ ਮਾਤਾ ਚੇਤੇ ਆ ਜਾਂਦੀ ਹੈ। ਫਿਰ ਵਿਚਾਰੇ ਨੌਜਵਾਨ ਕਿਹੜੇ ਪਾਸੇ ਜਾਣ? ਬੰਦਾ ਇਹਨਾਂ ਨੂੰ ਪੁੱਛੇ ਕਿ ਆਪਾਂ ਤਾਂ ਭਰਾਵੋ ਪੈਦਾ ਹੀ 84 ਤੋਂ ਬਾਅਦ ਹੋਏ, ਤਾਂ ਵੀ ਸਾਨੂੰ ਸਾਡੀ ਮੰਜ਼ਿਲ ਬਾਰੇ ਕੋਈ ਭੁਲੇਖਾ ਨਹੀਂ, ਪਰ ਤੁਸੀਂ ਆਪਣੀ ਅੱਖੀ ਸਭ ਕੁਝ ਦੇਖ ਕੇ ਵੀ ਕਿੱਦਾਂ ਪਿੱਛੇ ਹਟ ਸਕਦੇ ਹੋ? ਡਾਕਟਰ ਸਾਹਿਬ, ਅਸੀਂ ਹੁਣ ਖਾਲਿਸਤਾਨ ਜਿੰਦਾਬਾਦ ਹੀ ਕਹਿ ਸਕਦੇ ਹਾਂ। ਇਹ ਭਾਰਤ ਮਾਤਾ ਕੀ ਜੈ ਨਹੀਂ ਹੋਣੀ। ਹੁਣ ਸਾਡੇ ਤੋਂ ਗੁਰੂ ਉਹਨਾਂ ਵੀਰਾਂ ਨੂੰ ਦ੍ਰਿੜਤਾ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਹਰਪ੍ਰੀਤ ਸਿੰਘ ਆਇਰਲੈਂਡ ਜੀ ਦਾ ਬਹੁਤ ਬਹੁਤ ਧੰਨਵਾਦ। ਇਹ ਆਇਰਲੈਂਡ ਤੋਂ ਹੁਣ ਵਿਸਕਾਂਸਨ 'ਚ ਪੜ੍ਹਨ ਲਈ ਆਏ ਨੇ ਜੀ, ਔਰ ਲਗਾਤਾਰਤਾ ਨਾਲ ਇੱਥੋਂ ਵੀ ਲਿਖ ਰਹੇ ਨੇ। ਹਾਲਾਂਕਿ ਮੈਂ ਇਹਨਾਂ ਨਾਲ ਨਿੱਜੀ ਸੰਪਰਕ ਨਹੀਂ ਕਰ ਸਕਿਆ, ਕੁਛ ਇਸ ਕਿਸਮ ਦਾ ਹੀ ਰੁਝੇਵਾਂ ਬਣਿਆ ਹੋਇਆ। ਉਹਨਾਂ ਨੇ ਨਵਾਂ ਸਾਲ ਮੁਬਾਰਕ ਦਿੱਤਾ ਹੈ, ਉਹਨਾਂ ਦਾ ਸ਼ੁਕਰੀਆ ਜੀ। ਤੇ ਜੋ ਉਹਨਾਂ ਨੇ ਕੇਜਰੀਵਾਲ ਦੇ ਰੰਗ ਦੀ ਗੱਲ ਕੀਤੀ ਹੈ, ਮੇਰਾ ਖਿਆਲ ਹੈ ਵੀ ਇਸ ਤੋਂ ਵਧੀਆ ਢੰਗ ਨਾਲ ਹੋਰ ਨਹੀਂ ਸੀ ਕੁਝ ਵੀ ਕਿਹਾ ਜਾ ਸਕਦਾ ਜੀ। ਔਰ ਉਹਨਾਂ ਨੇ 3-4 ਸਿੰਪਲ ਸਵਾਲ ਪੁੱਛੇ ਨੇ ਕਿ ਵੀ ਕੀ ਇਹ ਜਿਹੜਾ ਆਜ਼ਾਦ ਸਿੱਖ ਰਾਜ ਲੈ ਕੇ ਦੇਗਾ ਕੇਜਰੀਵਾਲ? ਉਹਨਾਂ ਨੇ ਪੁੱਛਿਆ ਕਿ ਕੀ ਉਹ ਸੰਤਾਂ ਨੂੰ ਅੱਤਵਾਦੀ ਨਹੀਂ ਕਹੇਗਾ ਜੀ? ਜਿਹੜੇ ਬੇਕਸੂਰ ਨੌਜਵਾਨ ਮਾਰੇ ਗਏ ਨੇ ਉਹਨਾਂ ਨੂੰ ਬੇਕਸੂਰ ਮੰਨੇਗਾ ਉਹ ਜੀ? ਔਰ ਕੀ ਸਿੱਖ ਖਾੜਕੂ ਜਿਹੜੇ ਨੇ ਉਹਨਾਂ ਨੂੰ ਉਹ ਅੱਤਵਾਦੀ ਨਹੀਂ ਕਹੇਗਾ ਜੀ ਜੀ? ਔਰ ਕੁੱਲ ਮਿਲਾ ਕੇ ਸਵਾਲ ਤੇ ਗੱਲ ਉੱਥੇ ਹੀ ਜਾਂਦੀ ਹੈ ਵੀ ਉਹਨਾਂ ਦਾ ਤਾਂ ਜਿਹੜਾ ਨਾਰਾ ਹੀ ਭਾਰਤ ਮਾਤਾ ਕੀ ਜੈ, ਤੇ ਜੇ ਉਹਨਾਂ ਦੀ ਭਾਰਤ ਮਾਤਾ ਦੀ ਜੈ ਏਕਤਾ ਅਖੰਡਤਾ ਮਾਤਾ ਹੈ, ਮਾਤਾ ਦੇ ਨਾਲ ਧਰਮ ਵੀ ਜੋੜ ਦਿੱਤਾ ਹੈ ਜੀ। ਫਿਰ ਦੂਜਾ ਉਹਨਾਂ ਦਾ ਸਲੋਗਨ ਵੰਦੇ ਮਾਤਰਮ ਹੈ, ਜਿਹੜਾ ਉਹਨਾਂ ਦਾ ਗੀਤ ਹੈ ਉਹ ਵੀ ਮਾਂ ਦੀ ਬੰਧਨ ਹੈ। ਸੋ ਹੁਣ ਉਹਨਾਂ ਨੇ ਬਿਲਕੁਲ ਠੀਕ ਕਿਹਾ ਵੀ ਅਸੀਂ ਤਾਂ 84 ਤੋਂ ਬਾਅਦ ਪੈਦਾ ਹੋਏ ਹਾਂ ਤੇ ਸਾਡੇ ਲਈ ਤਾਂ ਖਾਲਿਸਤਾਨ ਜ਼ਿੰਦਾਬਾਦ ਤੋਂ ਬਿਨਾਂ ਹੋਰ ਕੋਈ ਚੋਇਸ ਨਹੀਂ ਹੈ ਜੀ, ਕਿਉਂਕਿ ਅਸੀਂ ਕਨਵਿੰਸਡ ਹੈ ਕਿ ਇਸ ਤੋਂ ਬਿਨਾਂ ਜਿਹੜਾ ਹੈ ਹੋਰ ਸਿੱਖਾਂ ਦੇ ਕੋਲ ਕੋਈ ਨਹੀਂ ਹੈ ਉਹਨਾਂ ਦਾ ਉਹਦੇ ਬਚਾਅ ਦਾ ਕੋਈ ਰਸਤਾ ਜੀ। ਤੇ ਉਹਨਾਂ ਨੇ ਕਿਹਾ ਵੀ ਇਹ ਪੁਰਾਣੇ ਜਿਨ੍ਹਾਂ ਨੇ ਇਹ ਸਾਰਾ ਕੁਝ ਅੱਖੀਂ ਦੇਖਿਆ, ਇਹ ਕਿਵੇਂ ਇਸ ਸਾਰੇ ਨੂੰ ਟੋਲਰੇਟ ਕਰ ਰਹੇ ਨੇ ਜੀ। ਸੋ ਮੈਂ ਸਮਝਦਾ ਵੀ ਉਹਨਾਂ ਨੇ ਬਿਲਕੁਲ ਠੀਕ ਗੱਲ ਕੀਤੀ ਹੈ। ਹਾਲਾਂਕਿ ਅਸੀਂ ਜਦੋਂ ਦਾ ਅਰਵਿੰਦ ਕੇਜਰੀਵਾਲ ਦੇ ਉੱਤੇ ਜਿਹੜਾ ਆਪਣੇ ਵਿਚਾਰ ਦਿੱਤੇ ਨੇ ਫੇਸਬੁੱਕ ਤੇ ਦੂਸਰੇ, ਕਾਫੀ ਸਾਨੂੰ ਨਾ ਪੱਖੀ ਟਿੱਪਣੀਆਂ ਸੁਣਨ ਨੂੰ ਮਿਲ ਰਹੀਆਂ ਜੀ ਜੀ। ਔਰ ਮੈਂ ਜਿਵੇਂ ਸਿੰਘ ਸਭਾ ਦਾ ਜ਼ਿਕਰ ਕੀਤਾ ਵੀ ਕੱਲ ਗੁਰਦੁਆਰਾ ਸਾਹਿਬ ਸੀ ਤਾਂ ਉੱਥੇ ਅਰਦਾਸ ਵੀ ਗ੍ਰੰਥੀ ਸਿੰਘ ਨੇ ਕੀਤੀ ਜੀ, ਕਿਸੇ ਨੇ ਸਪੈਸ਼ਲ ਅਰਦਾਸ ਕਰਾਈ ਹੈ ਕੇਜਰੀਵਾਲ ਦੀ ਚੜ੍ਹਦੀ ਕਲਾ ਹੋਵੇ ਜੀ। ਸੋ ਜੇ ਹੁਣ ਇਸ ਹੱਦ ਤੱਕ ਸਾਡਾ ਇੱਕ ਵੱਡਾ ਹਿੱਸਾ ਚਲਾ ਗਿਆ ਜੀ ਤੇ ਫਿਰ ਤਾਂ ਦੇਖੋ ਕੀ ਰੁਖ ਲੈਂਦੇ ਨੇ ਜੀ। ਪਰ ਮੈਂ ਸਮਝਦਾ ਵੀ ਅਸੀਂ ਜੋ ਠੀਕ ਹੈ ਉਹ ਠੀਕ ਹੈ ਜੀ। ਜੋ ਸਿੱਖ ਨੁਕਤਾ ਨਿਗਾਹ ਤੋਂ ਇਹ ਬਿਲਕੁਲ ਉਹੀ ਹਿੰਦੂਤਵਾਦੀ ਸੀ ਟੀਮ ਹੈ ਔਰ ਉਸੇ ਕੈਟਾਗਰੀ 'ਚ ਅਸੀਂ ਇਹਨੂੰ ਦੇਖਦੇ ਹਾਂ ਜੀ। ਸਾਡੀ ਅਗਲੀ ਈਮੇਲ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਤੋਂ ਵੀਰ ਸੁਖਜਿੰਦਰ ਸਿੰਘ ਖਾਲਸਾ ਜੀ ਦੀ ਹੈ। ਇਹ ਲਿਖਦੇ ਹਨ, ਸਤਿਕਾਰਯੋਗ ਡਾਕਟਰ ਅਮਰਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵੱਲੋਂ ਲਿਖੇ ਲੇਖ
ਖਾਲਿਸਤਾਨ ਕਾਲਿੰਗ ਅਤੇ ਚੜ੍ਹਦੀ ਕਲਾ ਸੰਪਾਦਕੀ, ਜਿਹੜੇ ਕਿ ਆਪ ਜੀ ਵੱਲੋਂ ਵੀਰ ਰਮਿੰਦਰ ਸਿੰਘ ਕੋਆਰਡੀਨੇਟਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਭੇਜੇ ਗਏ ਸਨ। ਉਹਨਾਂ ਦੀ ਕਾਪੀ ਮੇਰੇ ਕੋਲ ਅਤੇ ਅੱਗੇ ਹੋਰ ਵੀ ਪੰਥ ਦਰਦੀ ਵੀਰਾਂ ਕੋਲ ਪਹੁੰਚੀ ਹੈ। ਮੈਨੂੰ ਵੀ ਮੇਰੇ ਸਾਥੀ ਵੀਰ ਜਗਤਾਰ ਸਿੰਘ ਨੇ ਇਸ ਸੰਬੰਧੀ ਦੱਸਿਆ ਹੈ ਕਿ ਆਪ ਜੀ ਵੱਲੋਂ ਖਾਲਿਸਤਾਨ ਕਾਲਿੰਗ ਲੇਖ ਵਿੱਚ ਦਿੱਤੇ ਗਏ ਖਾਲਿਸਤਾਨ ਅਫੇਅਰ ਸੈਂਟਰ ਦੇ ਪਤੇ ਵਿੱਚ ਜਿਹੜੀ ਵੈਬਸਾਈਟ ਦਿੱਤੀ ਗਈ ਹੈ www.khalistaanaffairs.org, ਜਦੋਂ ਇਸ ਲਿੰਕ ਨੂੰ ਖੋਲ੍ਹਿਆ ਜਾਂਦਾ ਹੈ ਤਾਂ ਕੋਈ ਲਵ ਚੈਟ ਨਾਮ ਦੀ ਅਡਲਟ ਸਾਈਟ ਖੁੱਲ ਜਾਂਦੀ ਹੈ। ਕਿਰਪਾ ਕਰਕੇ ਇਸ ਸੰਬੰਧੀ ਛੇਤੀ ਕਾਰਵਾਈ ਕੀਤੀ ਜਾਵੇ ਤਾਂ ਕਿ ਆਪ ਜੀ ਦੀ ਸ਼ਖਸੀਅਤ ਨੂੰ ਵਿਰੋਧੀਆਂ ਵੱਲੋਂ ਪ੍ਰਭਾਵਿਤ ਨਾ ਕੀਤਾ ਜਾ ਸਕੇ। ਉਮੀਦ ਕਰਦਾ ਹਾਂ ਕਿ ਇਸ ਸੰਬੰਧੀ ਆਪ ਜੀ ਕੋਲ ਜਾਣਕਾਰੀ ਪਹੁੰਚ ਗਈ ਹੋਵੇਗੀ, ਪਰ ਫਿਰ ਵੀ ਜ਼ਰੂਰੀ ਸਮਝਦੇ ਹੋਏ ਆਪ ਜੀ ਨੂੰ ਇਹ ਲਿਖ ਰਿਹਾ ਹਾਂ। ਜੀ ਡਾਕਟਰ ਸਾਹਿਬ। ਵੀਰ ਸੁਖਜਿੰਦਰ ਸਿੰਘ ਖਾਲਿਸਤਾਨੀ ਜੀ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਸਾਨੂੰ ਲਿਖਿਆ ਔਰ ਅਸੀਂ ਇਹ ਇੱਕਦਮ ਨੋਟਿਸ 'ਚ ਆ ਗਿਆ ਸੀ ਕਿਉਂਕਿ ਹੋਰ ਵੀ ਪਾਸਿਓਂ ਈਮੇਲਸ ਆਈਆਂ ਜੀ ਕਿ ਸਾਡਾ ਜਿਹੜਾ ਅਫੀਸ਼ੀਅਲ ਵੈਬਸਾਈਟ ਸੀ khalistan-affairs.org ਜੀ ਉਹ ਜਿਹੜਾ ਹੈ ਉਸ ਹੈਕ ਹੋਇਆ। ਉਸ ਦੇ ਵਿੱਚ ਉਹਨਾਂ ਨੇ ਜਿਹੜਾ ਆਪਣੀ ਪਹੁੰਚ ਬਣਾਈ ਹੈ ਜਿਹੜੇ ਹੈਕਰ ਨੇ ਜੀ, ਉਹ ਜ਼ਾਹਰ ਹੈ ਵੀ ਹੈਕਰ ਕੌਣ ਹੋ ਸਕਦੇ ਨੇ ਜਿਨ੍ਹਾਂ ਨੂੰ ਤਕਲੀਫ ਹੁੰਦੀ ਹੈ ਸਾਡੇ ਕਹਿਣ ਤੋਂ। ਅਸੀਂ ਉਸ ਡੋਮੇਨ ਨੂੰ ਬੰਦ ਕਰ ਦਿੱਤਾ ਹੈ ਕਿਉਂਕਿ ਉਸ ਨੂੰ ਠੀਕ ਕਰਨ 'ਚ ਮਚ ਮੋਰ ਐਫਰਟ ਸੀ। ਸੋ ਇੱਕ ਜਿਹੜਾ ਸਾਡੇ ਕੋਲ ਡੋਮੇਨ khalistan-affairs.com ਜੀ, ਉਹ ਸਾਰਾ ਜਿਹੜਾ ਸਾਡਾ ਬੈਕਅਪ ਮਟੀਰੀਅਲ ਹੈ ਹੁਣ ਉਸ ਦੇ ਉੱਤੇ ਹੈ ਔਰ ਅਸੀਂ ਇਹਨਾਂ ਦਾ ਵੀਰ ਜੀ ਦਾ ਧੰਨਵਾਦ ਵੀ ਕਰਦੇ ਹਾਂ ਤੇ ਆਪਣੇ ਦਰਸ਼ਕਾਂ ਨੂੰ ਵੀ ਸਰੋਤਿਆਂ ਨੂੰ ਵੀ ਜਿਹੜੇ ਕਿ ਵੈਬਸਾਈਟ ਨੂੰ ਐਕਸੈਸ ਕਰਦੇ ਨੇ ਜੀ, ਉਹਨਾਂ ਨੂੰ ਇਹੀ ਬੇਨਤੀ ਕਰਾਂਗੇ ਕਿ ਉਹ ਹੁਣ khalistan-affairs.org ਤੇ ਨਾ ਜਾਣ ਜੀ, ਉਹ khalistan-affairs.com ਇਸ ਦੇ ਉੱਤੇ ਜਾਣ। ਉਸ ਦੇ ਉੱਤੇ ਮਟੀਰੀਅਲ ਉਹਨਾਂ ਨੂੰ ਮਿਲੇਗਾ ਜਿਹੜਾ ਕਿ ਹਫਤਾਵਾਰੀ ਸਾਡੀ ਲਿਖਤ ਹੁੰਦੀ ਹੈ। ਜੀ ਜੀ ਬਿਲਕੁਲ ਡਾਕਟਰ ਸਾਹਿਬ। ਇਸ ਤਰ੍ਹਾਂ ਲੈਣੇ ਬ੍ਰੇਕ, ਫਿਰ ਤੁਸੀਂ ਇਸ ਤਰ੍ਹਾਂ ਜੁੜੇ ਰਹੋ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।